ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਵਾਪਰਿਆ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ 4082725000। ਘਰਾਂ ਦੀ ਕਾਰਾਂ ਦੀ ਲਾਈਫ ਦੀ ਹੈਲਥ ਦੀ ਇੰਸ਼ੋਰੈਂਸ ਕਰਦੇ ਨੇ, ਇਹਨਾਂ ਤੋਂ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਗੱਲ ਉੱਤਰਾਖੰਡ ਦੀ ਸਭ ਤੋਂ ਪਹਿਲਾਂ ਕਰਦੇ ਹਾਂ ਤੇ ਭਾਜਪਾ ਵਾਲੇ ਮੁੱਖ ਮੰਤਰੀ ਨੂੰ ਤੀਜੀ ਵਾਰ ਬਦਲ ਰਹੇ। ਬਿਲਕੁਲ ਜੀ, ਇਹ ਉੱਤਰਾਖੰਡ ਦਾ ਐਕਚੁਅਲੀ ਕੀ ਹੈ ਕਿ ਜਿਹੜੇ ਦੋ ਸੂਬੇ ਨੇ, ਚਾਹੇ ਉੱਤਰ ਪ੍ਰਦੇਸ਼ ਹੈ ਤੇ ਉੱਤਰਾਖੰਡ ਹੈ, ਇੱਥੇ ਭਾਰਤੀ ਜਨਤਾ ਪਾਰਟੀ ਨੂੰ ਅਸਲੀਅਤ ਜਿਹੜੀ ਉਹ ਦਿਸ ਰਹੀ ਆ। ਇਹ ਕਿਸਾਨ ਅੰਦੋਲਨ ਦਾ ਅਸਰ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਦੋ ਸੂਬੇ ਉਹਦੇ ਹੱਥੋਂ ਨਿਕਲਦੇ ਆ ਤੇ ਫਿਰ ਉਹਦੇ ਵਿੱਚ 2024 ਦੇ ਵਿੱਚ ਉਹਨੂੰ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਔਖਾ ਹੋ ਜਾਊਗਾ। ਤੀਰਥ ਸਿੰਘ ਰਾਵਤ ਜਿਹੜਾ 115 ਦਿਨ ਮੁੱਖ ਮੰਤਰੀ ਰਹੇ, 10 ਮਾਰਚ 2021 ਨੂੰ ਬਣਾਏ ਤੇ ਰਾਤ 2 ਜੁਲਾਈ 2021 ਤੱਕ ਉਹਨਾਂ ਦਾ ਕਾਰਜਕਾਲ ਮੁੱਕ ਗਿਆ। ਜਦੋਂ ਤੀਰਥ ਸਿੰਘ ਰਾਵਤ ਬਣਾਏ ਗਏ ਸੀ ਤੇ ਉਹ ਚਰਚਿਤ ਹੋਏ ਸੀਗੇ ਪਾਰਟੀਆਂ ਜੀਨਾਂ ਵਾਲੇ ਬਿਆਨ ਦੇ ਮਾਮਲੇ ਦੇ ਵਿੱਚ। ਇਹ ਉਹੀ ਨੇ। ਸੋ 20 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 7 ਮੁੱਖ ਮੰਤਰੀ ਜਿਹੜੇ ਉਹ ਬਦਲ ਦਿੱਤੇ। ਉਂਝ ਜੇ ਦੇਖਿਆ ਜਾਵੇ ਤਾਂ 5 ਸਾਲਾਂ ਦੀ ਟਰਮ ਦੇ ਹਿਸਾਬ ਦੇ ਨਾਲ 4 ਮੁੱਖ ਮੰਤਰੀ ਹੋਣੇ ਚਾਹੀਦੇ ਸੀ, 3 ਵਾਧੂ ਲਾਤੇ। ਭਗਤ ਸਿੰਘ ਕੋਸ਼ਿਆਰੀ 122 ਦਿਨ ਰਹੇ, 30 ਅਕਤੂਬਰ 2001 ਤੋਂ ਲੈ ਕੇ 2002 ਤੱਕ। ਭੁਵਨ ਚੰਦਰ ਖੰਡੂਰੀ 184 ਦਿਨ ਰਹੇ, 11 ਸਤੰਬਰ 2011 ਤੋਂ ਲੈ ਕੇ 13 ਮਾਰਚ 2012 ਤੱਕ। ਸਭ ਤੋਂ ਲੰਬਾ ਸਮਾਂ ਜਾਂ ਜਿਨ੍ਹਾਂ ਨੇ ਪੂਰੀ ਟਰਮ ਕੱਢੀ ਉਹ ND ਤਿਵਾੜੀ ਨੇ, ਉਹਨਾਂ ਨੇ ਆਪਣੀ ਟਰਮ ਜਿਹੜੀ ਉਹ ਪੂਰੀ ਕੀਤੀ। ਦੇਰ ਰਾਤ ਤੀਰਥ ਸਿੰਘ ਰਾਵਤ ਨੇ 11:30 ਵਜੇ ਦੇ ਕਰੀਬ ਰਾਜਪਾਲ ਬੇਬੀ ਰਾਣੀ ਮੌਰਿਆ ਨੂੰ ਆਪਣਾ ਅਸਤੀਫਾ ਦੇ ਦਿੱਤਾ। 115 ਦਿਨ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਜਿਹੜਾ ਉਹ ਰਹੇ। ਭਗਤ ਸਿੰਘ ਕੋਸ਼ਿਆਰੀ 123 ਦਿਨ CM ਰਹੇ ਸੀ। ਅਸਤੀਫੇ ਤੋਂ ਬਾਅਦ ਰਾਵਤ ਨੇ ਇਹ ਗੱਲ ਕਹੀ ਕਿ ਸੰਵਿਧਾਨਕ ਸੰਕਟ ਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਸਟੈਪ ਉਠਾਇਆ। ਮੌਕਾ ਦੇਣ ਲਈ ਉਹਨਾਂ ਨੇ ਪ੍ਰਧਾਨ ਮੰਤਰੀ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਦਨ ਕੌਸ਼ਿਕ ਨੇ ਦਾ ਧੰਨਵਾਦ ਕੀਤਾ, ਅਮਿਤ ਸ਼ਾਹ ਹੋਰਾਂ ਦਾ ਧੰਨਵਾਦ ਕੀਤਾ। ਐਕਚੁਅਲੀ ਜਿਹੜਾ ਇਹ ਸੰਵਿਧਾਨਕ ਸੰਕਟ ਬਣਾਇਆ ਜਾ ਰਿਹਾ ਹੈ ਨੀਗਾ, ਇਹ ਕਿਹਾ ਜਾ ਰਿਹਾ ਕਿ ਸੰਵਿਧਾਨਕ ਸੰਕਟ ਇਹ ਆ ਕਿ ਉਹਨਾਂ ਨੂੰ 6 ਮਹੀਨੇ ਦੇ ਵਿੱਚ, ਕਿਉਂਕਿ ਵਿਧਾਇਕ ਨਹੀਂ ਸੀ, 6 ਮਹੀਨੇ ਦੇ ਵਿੱਚ ਵਿਧਾਇਕ ਚੁਣਨਾ ਜ਼ਰੂਰੀ ਸੀ। ਕਹਿੰਦੇ ਜੀ ਕਰੋਨਾ ਦੀ ਵਜ੍ਹਾ ਕਰਕੇ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਬਾਈ ਇਲੈਕਸ਼ਨ ਰੋਕੀਆਂ ਹੋਈਆਂ ਨੇ, ਬਾਈ ਇਲੈਕਸ਼ਨ ਹੋਣੀਆਂ ਨਹੀਂ, ਤਾਂ ਕਰਕੇ ਜਿਹੜਾ ਉਹਨਾਂ ਨੂੰ ਰੱਖਿਆ ਨਹੀਂ ਜਾ ਸਕਦਾ। ਜਦੋਂ ਕਿ ਸੈਕੰਡ ਵੇਵ ਆਈ ਸੀ ਤੇ 5 ਰਾਜਾਂ ਦੇ ਵਿੱਚ ਚੋਣਾਂ ਹੋਈ ਜਾਂਦੀਆਂ ਸੀ, ਉਦੋਂ ਤਾਂ ਕਿਸੇ ਕਿਸਮ ਦੀ ਕੋਈ ਜਿਹੜੀ ਉਹ ਰੁਕਾਵਟ ਨਹੀਂ ਲੱਗੀ। ਇਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੀਗਾ ਉਹ ਇਹਨੂੰ ਦੱਬ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਪ੍ਰੈਸ ਕਾਨਫਰੰਸ ਕੀਤੀ 10 ਵਜੇ, ਪੌਣੇ 10 ਵਜੇ ਰਾਤ। ਉਹਦੇ ਵਿੱਚ ਉਹਨਾਂ ਨੂੰ ਬਾਰ-ਬਾਰ ਸਵਾਲ ਪੁੱਛਿਆ ਗਿਆ, ਉਹਨਾਂ ਨੇ ਆਪਣੀਆਂ ਉਪਲਬਧੀਆਂ ਤੇ ਗਿਣਾਤੀਆਂ। ਇਹ ਪੁੱਛਿਆ ਗਿਆ ਕਿ ਤੁਸੀਂ ਅਸਤੀਫਾ ਦੇ ਰਹੇ ਹੋ, ਇਹਦਾ ਜਵਾਬ ਨਹੀਂ ਦਿੱਤਾ, ਚੁੱਪ ਕਰਕੇ ਜਿਹੜਾ ਦੀ ਉਹ ਚਲੇ ਗਏ। ਬਾਅਦ ਚ ਪਤਾ ਲੱਗਾ ਕਿ JP ਨੱਡਾ ਨੂੰ ਅਸਤੀਫਾ ਦੇ ਕੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਸੀ। ਉਨੀ ਦੇਰ ਤੱਕ ਨਿਕਲ ਨਹੀਂ ਦਿੱਤਾ ਗਿਆ ਜਿੰਨੀ ਦੇਰ ਤੱਕ ਅਸਤੀਫਾ ਨਹੀਂ ਦੇ ਦਿੱਤਾ। ਨਵੇਂ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਵਜੋਂ ਧਨ ਸਿੰਘ ਰਾਵਤ ਤੇ ਸਤਪਾਲ ਮਹਾਰਾਜ ਦੇ ਨਾਮ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਸਤਪਾਲ ਮਹਾਰਾਜ ਦਾ ਨਾਮ ਜਿਹੜਾ ਉਹ ਮੂਹਰਲੀ ਕਤਾਰ ਦੇ ਵਿੱਚ ਹੈ। ਨਰਿੰਦਰ ਸਿੰਘ ਤੋਮਰ ਨੂੰ ਜਿਹੜਾ ਇੱਥੇ ਦੇਖ ਰੇਖ ਰੱਖਣ ਦੇ ਵਾਸਤੇ ਜਿਹੜਾ ਉਹ ਨਿਯੁਕਤ ਕੀਤਾ ਗਿਆ। ਅੱਜ ਬੈਠਕ ਜਿਹੜੀ ਉਹ ਹੋਊਗੀ ਔਰ ਉਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਕਰ ਲਈ ਜਾਊਗੀ। ਹਫ਼ਤੇ ਤੋਂ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਚੱਲ ਰਹੀ ਸੀ। 3.5 ਮਹੀਨਿਆਂ ਦੇ ਵਿੱਚ ਹੀ ਕੁਰਸੀ ਦੇ ਉੱਤੇ ਜਿਹੜਾ ਜੀ ਉਹ ਸੰਕਟ ਆ ਗਿਆ। ਉਹਦੇ ਬਿਆਨਾਂ ਦੀ ਵਜ੍ਹਾ ਕਰਕੇ ਵੀ ਤੁਸੀਂ ਕਹਿ ਲਓ ਕਿ ਕਿਰਕਰੀ ਭਾਰਤੀ ਜਨਤਾ ਪਾਰਟੀ ਦੀ ਬਾਰ-ਬਾਰ ਜਿਹੜੀ ਉਹ ਹੋਈ। ਕੁੰਭ ਦੇ ਦੌਰਾਨ ਤੀਰਥ ਸਿੰਘ ਰਾਵਤ ਨੇ ਜਿਵੇਂ ਭੀੜ ਨੂੰ ਜਮ੍ਹਾਂ ਹੋਣ ਦੀ ਛੋਟ ਦੇ ਦਿੱਤੀ, ਉਸ ਤੋਂ ਬਾਅਦ ਕਰੋਨਾ ਦੇ ਜਾਂਚ ਦੇ ਉੱਤੇ ਫਰਜ਼ੀਵਾੜੇ ਸਾਹਮਣੇ ਆ ਗਏ, ਜਿਹਦੇ ਵਿੱਚ ਉਹਦੇ ਕਰੀਬੀਆਂ ਦਾ ਨਾਮ ਸਾਹਮਣੇ ਆ ਗਿਆ। ਜਿਹੜੀਆਂ ਉਹ ਕੰਪਨੀਆਂ ਜਿਨ੍ਹਾਂ ਨੇ ਫਰਜ਼ੀ ਤੌਰ ਦੇ ਉੱਤੇ ਹੀ ਕਰੋਨਾ ਦੇ ਟੈਸਟ ਕੀਤੇ ਸੀ, ਉਹ ਇਹਦੇ ਰਾਜਕਾਲ ਦੇ ਵਿੱਚ ਹੀ ਜਿਹੜਾ ਉਹ ਸਾਰਾ ਕੁਝ ਹੋਇਆ। ਭਾਜਪਾ ਨੂੰ ਲੱਗਣ ਲੱਗ ਗਿਆ ਕਿ ਇਹ ਬੰਦਾ ਉਹਨਾਂ ਦੀ ਬੇੜੀ ਜਿਹੜੀ ਉਹ ਪਾਰ ਨਹੀਂ ਲਾ ਸਕਦਾ, ਜਿਹਦੀ ਵਜ੍ਹਾ ਕਰਕੇ ਉਹਨੂੰ ਲਾਂਭੇ ਕਰ ਦਿੱਤਾ ਜਿਹੜਾ ਦੀ ਹੋ ਗਿਆ।
ਸੋ ਇਹ ਤੀਸਰਾ ਮੁੱਖ ਮੰਤਰੀ ਬਦਲਤਾ ਜੀ ਉੱਤਰਾਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 5 ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ। ਦੇਖੋ, ਕੰਮ ਨੇ ਠੀਕ ਕਰਨੇ, ਬੰਦੇ ਬਦਲੀ ਜਾਣੇ ਆ। ਤੇ ਅੱਗੇ ਵੈਕਸੀਨ ਦੀ ਜੇ ਗੱਲ ਕਰੀਏ, ਉਸ ਮਾਮਲੇ ਦੇ ਵਿੱਚ ਪੰਜਾਬ ਬਹੁਤੇ ਸੂਬਿਆਂ ਤੋਂ ਪਛੜਿਆ। ਦੇਖੋ ਜਿਹੜਾ ਵੈਕਸੀਨੇਸ਼ਨ ਹੈ ਉਹਨੂੰ ਲੈ ਕੇ ਕਈ ਕੁਝ ਜਿਹੜਾ ਉਹ ਹੋਈ ਜਾਂਦਾ ਗੱਲਾਂ, ਚਾਹੇ ਜਿੰਨੀਆਂ ਮਰਜ਼ੀ ਜਿਹੜੀਆਂ ਉਹ ਕੀਤੀਆਂ ਜਾਣ, ਪਰ ਇਹ ਆ ਕਿ ਢਾਂਚਾ ਜਿਹੜਾ ਸਿਹਤ ਢਾਂਚਾ ਨਾ ਜੀ ਉਹ ਇੱਕ ਵਾਰੀ ਫੇਰ ਸਾਹਮਣੇ ਜਿਹੜਾ ਆ ਰਿਹਾ ਕਿ ਕਿੱਥੇ ਅੱਜ ਜਿਹੜਾ ਜੀ ਉਹ ਖੜਾ। 7 ਰਾਜਾਂ ਦੇ ਵਿੱਚ ਅਗਲੇ ਮਹੀਨੇ ਤੱਕ ਕੋਈ 70% ਦੇ ਕਰੀਬ ਸਿੰਗਲ ਡੋਜ਼ ਲੱਗ ਜਾਣੀ ਹੈ। ਪੰਜਾਬ ਦੇ ਵਿੱਚ ਸਿੰਗਲ ਡੋਜ਼ ਲੱਗਣ ਨੂੰ ਅਜੇ 4 ਮਹੀਨੇ ਜਿਹੜੇ ਉਹ ਹੋਰ ਲੱਗਣਗੇ। ਦੇਸ਼ ਦੀ 70% ਆਬਾਦੀ 18+ ਵਾਲੀ ਵੈਕਸੀਨੇਟ ਲਵਾਉਣ ਦਾ ਜਿਹੜਾ ਟਾਰਗੇਟ ਹੈ ਉਹ ਸਾਫ਼ ਨਜ਼ਰ ਆ ਰਿਹਾ। 21 ਜੂਨ ਤੋਂ ਬਾਅਦ ਵੈਕਸੀਨੇਸ਼ਨ ਦੀ ਰਫ਼ਤਾਰ ਕੁਝ ਵਧੀ ਆ। 7 ਰਾਜ ਇਦਾਂ ਦੇ ਉੱਭਰੇ ਆ ਜਿੱਥੇ ਅਗਸਤ ਤੱਕ 70% ਆਬਾਦੀ ਨੂੰ ਸਿੰਗਲ ਡੋਜ਼ ਲੱਗੂਗੀ, ਬਸ਼ਰਤੇ ਰੋਜ਼ ਲਾਉਣ ਵਾਲੇ ਟੀਕਿਆਂ ਦੀ ਰਫ਼ਤਾਰ ਜਿਹੜੀ ਮੌਜੂਦਾ ਉਹ ਬਣੀ ਰਹੇ। ਪੰਜਾਬ ਦੇ ਵਿੱਚ ਇਹ ਅੰਕੜਾ ਹਾਸਲ ਕਰਨ ਦੇ ਵਾਸਤੇ 4 ਮਹੀਨੇ ਮਤਲਬ ਕਿ 12 ਨਵੰਬਰ ਤੱਕ ਦਾ ਸਮਾਂ ਲੱਗੂਗਾ। ਕੇਂਦਰੀ ਜਿਹੜਾ ਸਿਹਤ ਮੰਤਰਾਲਾ ਉਹਨੇ ਕਿਹਾ ਕਿ ਦੇਸ਼ ਦੇ ਵਿੱਚ 94 ਕਰੋੜ ਆਬਾਦੀ ਜਿਹੜੀ 18+ ਦੀ ਹੈ। ਇਹਦੇ ਵਿੱਚ 27 ਕਰੋੜ 87 ਲੱਖ ਜਿਹੜੇ ਕਿ ਕੋਈ 29.5% ਬਣਦੀ ਆ ਉਹ ਟੀਕੇ ਦੀ ਇੱਕ ਡੋਜ਼ ਲਵਾ ਚੁੱਕੇ ਆ। ਗੁਜਰਾਤ ਦੇ ਵਿੱਚ ਸਭ ਤੋਂ ਜ਼ਿਆਦਾ 43% ਆਬਾਦੀ ਨੂੰ ਸਿੰਗਲ ਡੋਜ਼ ਲੱਗੀ ਆ। ਉਸ ਤੋਂ ਬਾਅਦ ਰਾਜਸਥਾਨ, ਫਿਰ ਦਿੱਲੀ, ਕੇਰਲ ਤੇ ਹਰਿਆਣਾ। 21 ਜੂਨ ਤੋਂ ਪਹਿਲਾਂ ਕੇਰਲ ਜਿਹੜਾ ਉਹ ਟਾਪ ਦੇ ਉੱਤੇ ਸੀਗਾ, ਹੁਣ ਉਹ ਚੌਥੇ ਜਗ੍ਹਾ ਦੇ ਉੱਤੇ ਖਿਸਕ ਗਿਆ। ਯੂਪੀ ਤੇ ਬਿਹਾਰ ਲਗਾਤਾਰ ਪਿੱਛੇ ਬਣੇ ਹੋਏ ਆ। ਪਹਿਲੇ ਨੰਬਰ ਤੇ ਗੁਜਰਾਤ ਹੈ, ਤੁਹਾਨੂੰ ਦੱਸਿਆ ਜਿਵੇਂ, ਰਾਜਸਥਾਨ, ਦਿੱਲੀ, ਕੇਰਲਾ, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਫਿਰ ਪੰਜਾਬ ਹੈ। ਪੰਜਾਬ ਤੋਂ ਪਿੱਛੇ ਪੱਛਮੀ ਬੰਗਾਲ, ਝਾਰਖੰਡ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਸੂਬੇ ਜਿਹੜਾ ਉਹਦੇ ਰੋਹ ਦੇ ਵਿੱਚ ਨੇ। ਐਕਚੁਅਲੀ ਜਿਹੜੇ ਕਿਉਂਕਿ ਇਹ ਗੈਰ ਭਾਜਪਾਈ ਰਾਜ ਹੈ, ਇੱਥੇ ਕਾਂਗਰਸ ਦੀ ਸਰਕਾਰ ਹੈ। ਕਾਂਗਰਸ ਕਹਿੰਦੀ ਹੈ ਕਿ ਸਾਨੂੰ ਵੈਕਸੀਨੇਸ਼ਨ ਜਿਹੜੀ ਆ ਉਹ ਪੂਰੀ ਨਹੀਂ ਦਿੱਤੀ ਜਾ ਰਹੀ, ਜਦੋਂ ਕਿ ਕੇਂਦਰੀ ਮੰਤਰਾਲੇ ਦੇ ਜਿਹੜੇ ਅੰਕੜੇ ਆ ਉਹ ਇਹ ਕਹਿੰਦੇ ਆ ਕਿ ਇਹਨਾਂ ਦੇ ਕੋਲੇ ਪ੍ਰਬੰਧ ਨਹੀਂ ਜਿਹੜੇ ਹੈਗੇ ਡੋਜ਼ ਲਾਉਣ ਦੇ। ਵੈਕਸੀਨ ਦਾ ਜਿਹੜਾ ਜੀ ਉਹ ਕੋਈ ਘਾਟਾ ਨਹੀਂ ਆ। ਸੋ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਆ ਉਹ ਸਿਖਰ ਦੇ ਉੱਤੇ ਆ। ਇੱਕ ਗੱਲ ਜਿਹੜੀ ਰਿਐਲਿਟੀ ਦੇ ਵਿੱਚ ਹੈ ਕਿ ਚਾਹੇ ਉਹ ਐਜੂਕੇਸ਼ਨ ਦਾ ਢਾਂਚਾ ਹੈ, ਚਾਹੇ ਉਹ ਹੈਲਥ ਦਾ ਢਾਂਚਾ ਹੈ, ਪੰਜਾਬ ਕਹਿਣ ਨੂੰ ਕਾਗਜ਼ਾਂ ਦੇ ਵਿੱਚ ਜਿੱਥੇ ਮਰਜ਼ੀ ਜਿਹੜਾ ਜੀ ਉਹ ਲਈ ਫਿਰ, ਅਸਲ ਦੇ ਵਿੱਚ ਕਿਤੇ ਵੀ ਇਸ ਵੇਲੇ ਸਟੈਂਡ ਨਹੀਂ ਕਰ ਰਿਹਾ। ਜੀ ਜੀ ਜੀ, ਇਹ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਗੇ ਸ਼ਰਦ ਪਵਾਰ ਦੀ ਜੇ ਗੱਲ ਕਰੀਏ ਤਾਂ ਉਸ ਦੀ ਪਾਰਟੀ ਉਸ ਦੇ ਖੇਤੀ ਸੰਬੰਧੀ ਬਿਆਨਾਂ ਤੋਂ ਕਿਨਾਰਾ ਕਰਨ ਲੱਗੀ। ਐਕਚੁਅਲੀ ਜਿਹੜੇ ਸ਼ਰਦ ਪਵਾਰ ਨੇ ਉਹਨੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਇਹ ਗੱਲ ਆਖ ਦਿੱਤੀ ਸੀਗੀ ਕਿ ਜਿਹੜੇ ਖੇਤੀ ਬਿੱਲ ਆ ਉਹ ਵਾਪਸ ਨਹੀਂ ਹੋਣੇ ਚਾਹੀਦੇ, ਇਹਦੇ ਵਿੱਚ ਜਿਹੜੀ ਸੋਧ ਕਰਨੀ ਆ ਉਹ ਹੋ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਸੋਧ ਕਰ ਲੈਣੀ ਚਾਹੀਦੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਮਿੰਟੋ ਮਿੰਟੀ ਇਹ ਬਿਆਨ ਚੁੱਕ ਲਿਆ, ਕਿਉਂਕਿ ਉਹਦੇ ਨੇਤਾ ਇਹੀ ਤਾਂ ਬੋਲ ਰਹੇ ਨੇ, ਇਹੀ ਤਾਂ ਕਹਿ ਰਹੇ ਨੇ ਕਿ ਸੋਧਾਂ ਕਰਾ ਲਓ, ਜਿੰਨੀਆਂ ਮਰਜ਼ੀ ਕਰਾ ਲਓ। ਇਹੀ ਬਿਆਨਬਾਜ਼ੀ ਜਿਹੜੀ ਆ ਉਹ ਟੇਪ ਰਿਕਾਰਡ ਵਾਂਗੂ ਵਜਾਈ ਜਾਂਦੇ ਆ ਖੇਤੀ ਮੰਤਰੀ ਤੋਮਰ ਸਾਹਿਬ, ਔਰ ਇਹਦੇ ਉੱਤੇ ਹੀ ਸਹੀ ਇੱਕ ਕਿਸਮ ਦੇ ਨਾਲ ਜਦੋਂ ਪਾਤੀ ਸ਼ਰਦ ਪਵਾਰ ਨੇ ਤੇ ਹੋ ਹੱਲਾ ਮਚਣਾ, ਕਿਉਂਕਿ ਸ਼ਰਦ ਪਵਾਰ ਹੋਰੀ ਉਹਨਾਂ ਦੀ ਜਿਹੜੀ ਰਾਜਨੀਤੀ ਆ ਉਹਦੀ ਪਿੱਠ ਭੂਮੀ ਮਹਾਰਾਸ਼ਟਰ ਹੈ। ਮਹਾਰਾਸ਼ਟਰ ਵੀ ਖੇਤੀ ਜਿਹੜਾ ਪ੍ਰਧਾਨ ਸੂਬਾ ਨਹੀਂ ਤੇ ਖੇਤੀ ਤੋਂ ਅਣਗੌਲਿਆ ਸੂਬਾ ਵੀ ਨਹੀਂ, ਬਹੁਤ ਵੱਡੀ ਗਿਣਤੀ ਦੇ ਵਿੱਚ ਖੇਤੀ ਉੱਤੇ ਹੁੰਦੀ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਕਿਸਾਨ ਤੰਗ ਵੀ ਬੜੇ ਆ, ਖੁਦਕੁਸ਼ੀਆਂ ਦੇ ਵਿੱਚ ਮੋਹਰੀ ਆ ਮਹਾਰਾਸ਼ਟਰ। ਰੌਲਾ ਇਹਦਾ ਪੈਣਾ ਸੀਗਾ। ਹੁਣ ਪਾਰਟੀ ਜਿਹੜੀ ਆ ਉਹ ਕਿਨਾਰਾ ਕਰਨ ਲੱਗੀ, ਉਹ ਕਹਿੰਦੇ ਨਹੀਂ ਸ਼ਰਦ ਪਵਾਰ ਹੋਰਾਂ ਦਾ ਕਹਿਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਵਿਧਾਨ ਸਭਾ ਦੇ ਵਿੱਚ, ਮਹਾਰਾਸ਼ਟਰ ਦੀ ਵਿਧਾਨ ਸਭਾ ਦੇ ਵਿੱਚ ਬਿੱਲ ਇਹ ਲਿਆਉਣੇ ਆ, ਅਸੀਂ ਉਹਦੇ ਵਿੱਚ ਉਹਨਾਂ ਨੂੰ ਰੱਦ ਨਹੀਂ ਕਰਨਾ, ਅਸੀਂ ਉਹਦੇ ਵਿੱਚ ਸੋਧਾਂ ਦੀ ਗੱਲ ਜਿਹੜੀ ਉਹ ਕਰਾਂਗੇ। ਉਹ ਕਹਿੰਦੇ ਨੈਸ਼ਨਲ ਲੈਵਲ ਦੇ ਉੱਤੇ ਪਵਾਰ ਸਾਹਿਬ ਨੇ ਇਹ ਗੱਲ ਨਹੀਂ ਕਹੀ ਕਿ ਨੈਸ਼ਨਲ ਪੱਧਰ ਦੇ ਉੱਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਜਾਵੇ, ਇਹਨਾਂ ਦੇ ਵਿੱਚ ਸੋਧ ਜਿਹੜੀ ਆ ਉਹ ਕਰ ਦਿੱਤੀ ਜਾਵੇ। ਉਧਰ ਸੰਯੁਕਤ ਮੋਰਚਾ ਜਿਹੜਾ ਜੀ ਉਹਨੇ ਫੇਰ ਇੱਕ ਵਾਰੀ ਕਲੀਅਰ ਕੀਤਾ ਕਿ ਖੇਤੀ ਕਾਨੂੰਨਾਂ ਦੇ ਉੱਤੇ ਲੀਕ ਮਾਰੇ ਜਾਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਮੋਰਚੇ ਨੇ ਚੇਤਾਵਨੀ ਦਿੱਤੀ ਹੈ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਤੇ ਖੇਤੀ ਕਾਨੂੰਨਾਂ ਦੀ ਤਰਫਦਾਰੀ ਕਰਨ ਵਾਲੀਆਂ ਸਿਆਸੀ ਧਿਰਾਂ ਦਾ ਭਾਜਪਾ ਵਾਂਗ ਵਿਰੋਧ ਕੀਤਾ ਜਾਊਗਾ। ਔਰ ਜਿਹੜੇ ਨਰਿੰਦਰ ਤੋਮਰ ਹੋਰਾਂ ਨੇ ਵੀ ਇਹ ਦਾਅਵਾ ਕੀਤਾ ਸੀਗਾ ਕੱਲ ਕਿ ਸਿਖਰਲੇ ਆਗੂਆਂ ਦੇ ਵਿੱਚ ਸ਼ੁਮਾਰ ਸ਼ਰਦ ਪਵਾਰ ਨੇ ਵੀ ਇਹ ਕਹਿ ਕੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਤੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਬਦਲਣ ਦੀ ਜਿਹੜੀ ਉਹ ਲੋੜ ਨਹੀਂ ਗੀ। ਔਰ
ਉਹ ਸ਼ਰਦ ਪਵਾਰ ਹੋਰੀ ਭਾਜਪਾ ਦਾ ਪੱਖ ਕਿਉਂ ਪੂਰ ਰਹੇ ਆ, ਇਹਨੂੰ ਕਈ ਲੋਕ ਇਸ ਰੂਪ ਦੇ ਵਿੱਚ ਵੀ ਦੇਖਦੇ ਆ ਕਿ ਮਹਾਰਾਸ਼ਟਰ ਦੀ ਰਾਜਨੀਤੀ ਜਿਹੜੀ ਆ, ਜਿਹੜੀ ਸ਼ਿਵ ਸੈਨਾ ਦਾ ਪਤਾ ਨਹੀਂਗਾ ਕਿ ਉਹ ਕਿੱਧਰ ਨੂੰ ਤੁਰ ਪਏ। ਹੋ ਸਕਦਾ ਸ਼ਿਵ ਸੈਨਾ ਨੂੰ ਝਟਕਾ ਦੇਣ ਦੇ ਵਾਸਤੇ ਇਹ ਭਾਰਤੀ ਜਨਤਾ ਪਾਰਟੀ ਦੇ ਪੱਖ ਦੀ ਗੱਲ ਸ਼ਰਦ ਪਵਾਰ ਹੋਰਾਂ ਨੇ ਜਿਹੜੀ ਉਹ ਕੀਤੀ ਹੋਵੇ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਕਹਿਣਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਤੋਂ ਘੱਟ ਕਿਸਾਨਾਂ ਨੂੰ ਕੁਝ ਵੀ ਮਨਜ਼ੂਰ ਨਹੀਂਗਾ, ਤੇ ਇਹ ਵੀ ਕਿਹਾ ਕਿ ਸ਼ਰਦ ਪਵਾਰ ਤੇ ਮੁਲਕ ਦੇ ਹੋਰ ਆਗੂਆਂ ਨੂੰ ਜਿਹੜੇ ਵਿਰੋਧੀ ਧਿਰਾਂ ਨੇ ਘੱਟੋ ਘੱਟ ਅੰਦੋਲਨ ਦੇ ਉੱਤੇ ਮਾੜਾ ਅਸਰ ਪਾਉਣ ਵਾਲੀਆਂ ਗੱਲਾਂ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਜੀ। ਅੱਗੇ ਨਵਜੋਤ ਸਿੱਧੂ ਦੀ ਗੱਲ ਕਰੀਏ, ਉਸਨੇ ਬਿਜਲੀ ਕੱਟਾਂ ਦੇ ਨਾਲ ਕਿਸ ਤਰ੍ਹਾਂ ਸਿੱਝਣਾ ਹੈ ਉਸਦਾ ਫਾਰਮੂਲਾ ਦੱਸਿਆ, ਪਰ ਪਾਵਰਕਾਮ ਨੇ ਉਸਦਾ 8 ਲੱਖ ਦਾ ਬਿੱਲ ਯਾਦ ਕਰਵਾਇਆ। ਐਕਚੁਅਲੀ ਕੋਈ ਮੌਕਾ ਤਾਂ ਜਾਣ ਨਹੀਂ ਦਿੰਦੇ ਨਵਜੋਤ ਸਿੰਘ ਸਿੱਧੂ ਹੋਰੀ ਵੀ, ਹਾਲਾਂਕਿ ਅਜੇ ਕਾਂਗਰਸ ਵਾਲਾ ਮਾਮਲਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਉੱਥੇ ਇੱਕ ਕਹਾਣੀ ਖੜੀ ਆ, ਅਟਕਲਾਂ ਕਈ ਕਿਸਮ ਦੀਆਂ ਚੱਲੀ ਜਾਂਦੀਆਂ ਨੇ। ਕੱਲ ਉੱਪਰ ਥੱਲੇ ਜਿਹੜੇ ਟਵੀਟ ਸੀਗੇ ਉਹ ਕੀਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ, 9 ਟਵੀਟ ਕੀਤੇ। ਇਹਨਾਂ ਟਵੀਟ ਦੇ ਵਿੱਚ ਉਹਨਾਂ ਨੇ ਜਿਹੜੀ ਮੇਨ ਗੱਲ ਇਹ ਆਖੀ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਹ ਬਿੱਲ ਰੱਦ ਕੀਤੇ ਜਾਂ ਜਿਹੜੇ ਇਹ ਮਾਫ ਕਰਨਾ ਬਿੱਲ ਕਿਆ ਹੋ ਗਿਆ, ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਇਹਨਾਂ ਨੂੰ ਰੱਦ ਕੀਤਾ ਜਾ ਸਕਦਾ। ਇਹ ਕਿਹਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰ ਸਕਦੀ ਸੀ, ਇਹਨਾਂ ਨੇ ਰੱਦ ਕੀਤਾ ਨਹੀਂ, ਇਹ ਕੀਤੇ ਜਾਣੇ ਚਾਹੀਦੇ ਸੀ। ਇਹ ਸਿੱਧਮ ਸਿੱਧਾ, ਕਿਉਂਕਿ ਇਹ ਮੰਤਰਾਲਾ ਪਾਵਰ ਮੰਤਰਾਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਆ, ਇਸ ਕਰਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਫਾਇਰ ਜਿਹੜਾ ਜੀ ਇੱਕ ਵਾਰੀ ਫੇਰ ਸੁੱਟਿਆ। ਹਾਲਾਂਕਿ ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਕੋਲੇ ਇਦਾਂ ਦੇ ਸੁਝਾਅ ਸੀਗੇ ਕਿ ਕਿੱਦਾਂ ਰੱਦ ਕੀਤੇ ਜਾ ਸਕਦੇ ਆ, ਇਹੀ ਪਾਵਰ ਮੰਤਰਾਲਾ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਆਫਰ ਕੀਤਾ ਗਿਆ, ਜਿਹੜਾ ਉਹਨਾਂ ਨੇ ਲਿਆ ਨਹੀਂ। ਮੰਤਰਾਲਾ ਲੈ ਲੈਂਦੇ ਤੇ ਉਹਦੇ ਵਿੱਚ ਇਹ ਚੀਜ਼ਾਂ ਕਰਾਉਂਦੇ, ਸਰਕਾਰ ਨਹੀਂ ਕਰਦੀ ਸੀ, ਮੁੱਖ ਮੰਤਰੀ ਮੰਨ ਲਓ ਢੁੱਚਰਾਂ ਡਾਉਂਦੇ ਸੀ, ਉਹਦੇ ਵਿੱਚ ਨਹੀਂ ਸੀ ਕਰਨ ਦਿੰਦੇ, ਫਿਰ ਅਸਤੀਫਾ ਦਿੰਦੇ ਇਹ ਗੱਲ ਨੂੰ ਕਹਿ ਕੇ ਕਿ ਦੇਖੋ ਜੀ ਮੈਂ ਆਹ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਕੀਤੇ ਪਿਛਲੀ ਸਰਕਾਰ ਨੇ 25-25 ਸਾਲਾਂ ਦੇ, ਮੈਂ ਉਹ ਰੱਦ ਕਰਾਉਣੇ ਚਾਹੁੰਦਾ ਸੀ। ਮੌਜੂਦਾ ਸਰਕਾਰ ਜਿਹੜੀ ਆ ਉਹ ਰੱਦ ਕਰਨ ਦੇ ਵਾਸਤੇ ਤਿਆਰ ਨਹੀਂ ਮੇਰੀ ਸਰਕਾਰ। ਫਿਰ ਅਹੁਦੇ ਤੋਂ ਲਾਂਭੇ ਹੁੰਦੇ, ਕਹਾਣੀ ਸਮਝ ਆਉਂਦੀ ਸੀ, ਅਹੁਦਾ ਤਾਂ ਲਿਆ ਨਹੀਂ। ਹੁਣ ਉਹ ਇਹ ਕਹਿ ਰਹੇ ਆ ਕਿ ਆਹ ਤਰੀਕੇ ਜਿਹੜੇ ਉਹ ਹੋ ਸਕਦੇ ਆ ਜਿਹਦੇ ਨਾਲ ਇਹ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕੀਤੇ ਜਾ ਸਕਦੇ ਆ, ਕਿਉਂਕਿ ਕਾਂਗਰਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਤਾਂ ਚੱਲ ਹੀ ਰਿਹਾ। ਤੇ ਉਹਨਾਂ ਨੇ ਜਦੋਂ ਆਹ ਗੱਲਾਂ ਜਿਹੜੀਆਂ ਉਹ ਬਾਹਰ ਕੀਤੀਆਂ ਤੇ ਦੂਜੇ ਪਾਸੇ ਪਾਵਰਕਾਮ ਨੇ ਜਿਹੜਾ ਇਹ ਕਰਤਾ ਕਿ ਬਿਜਲੀ ਬਿੱਲ ਨਾ ਤਾਰੇ ਜਾਣ ਕਰਕੇ ਉਹਨਾਂ ਦਾ ਤਾਂ ਆਪਣਾ ਬਿੱਲ ਖੜਾ। ਪਾਵਰਕਾਮ ਦੇ ਅੰਮ੍ਰਿਤਸਰ ਵਿਚਲੀ ਰਿਹਾਇਸ਼ ਦਾ ਨਵਜੋਤ ਸਿੰਘ ਸਿੱਧੂ ਵੱਲ 8,74,784 ਰੁਪਏ ਦਾ ਬਕਾਇਆ ਖੜਾ। ਪਾਵਰਕਾਮ ਦਾ ਇੱਕ ਸੀਨੀਅਰ ਅਧਿਕਾਰੀ ਅੰਮ੍ਰਿਤਸਰ ਦਾ ਇਹ ਕਹਿੰਦਾ ਕਿ ਮਾਰਚ ਦੇ ਵਿੱਚ ਸਿੱਧੂ ਵੱਲ 17,62,000 ਰੁਪਇਆ ਬਕਾਇਆ ਸੀਗਾ। ਪਾਵਰਕਾਮ ਨੇ ਜਦੋਂ ਵਿਸ਼ੇਸ਼ ਮੁਹਿੰਮ ਛੇੜੀ ਤਾਂ ਉਹਨੂੰ ਨਵਜੋਤ ਸਿੰਘ ਸਿੱਧੂ ਨੇ 10 ਲੱਖ ਰੁਪਇਆ ਭਰਤਾ ਸੀਗਾ। ਜਦੋਂ ਬਾਕੀ ਰਾਸ਼ੀ ਬਾਰੇ OTS ਦੇ ਵਿੱਚ ਸੈਟਲਮੈਂਟ ਲਈ ਕੇਸ ਲਾਤਾ, ਕਿਉਂਕਿ ਸਿੱਧੂ ਨੂੰ ਬਿਜਲੀ ਬਿੱਲ ਦੇ ਸਰਚਾਰਜ ਦੇ ਬਾਰੇ ਖਦਸ਼ੇ ਸੀਗੇ। ਇਹ ਗੱਲਾਂ ਜਿਹੜੀਆਂ ਦੀ ਉਹ ਠਾਂ ਕਰ ਲਈਆਂ ਗਈਆਂ ਕਿ ਸਰਚਾਰਜ ਦੇ ਬਾਰੇ ਖਰਚੇ ਸੀ ਤੇ ਸੈਟਲਮੈਂਟ ਦੇ ਵਾਸਤੇ ਕੇਸ ਜਿਹੜਾ ਦੀ ਉਹ ਲਾਤਾ। ਇਹ ਚੀਜ਼ ਉਭਾਰ ਦਿੱਤੀ ਗਈ ਵੀ ਜਿਹੜੇ ਬੰਦੇ ਦਾ ਆਪਣਾ ਬਿੱਲ ਖੜਾ ਪੌਣੇ 9 ਲੱਖ ਰੁਪਏ ਦਾ, ਉਹ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਉਹ ਕਿਉਂ ਕਰ ਰਿਹਾ, ਮਤਲਬ ਕਿ ਕੋਈ ਮੌਕਾ ਇੱਕ ਦੂਜੇ ਦੇ ਖਿਲਾਫ ਜਿਹੜਾ ਉਹ ਜਾਣ ਨਹੀਂ ਦੇਣਾ ਚਾਹੁੰਦੇ। ਇਹਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਜੇ ਕੋਈ ਟਵੀਟ ਨਹੀਂ ਆਇਆ, ਉਂਝ ਤਾਂ ਉਹ ਸਾਹਮਣੇ ਨਹੀਂ ਆਉਂਦੇ, ਟਵੀਟ ਦੇ ਰਾਹੀਂ ਹੀ ਜਵਾਬ ਦਿੰਦੇ ਆ। ਔਰ ਕਿਹਾ ਜਾ ਰਿਹਾ ਕਿ ਦਿੱਲੀ ਬੈਠੇ ਆ ਅਜੇ ਵੀ ਇਸ ਆਸ ਦੇ ਵਿੱਚ ਕਿ ਉਹਨਾਂ ਨੂੰ ਪ੍ਰਧਾਨ ਬਣਾ ਕੇ ਹੀ ਉੱਥੋਂ ਤੋਰਿਆ ਜਾਊਗਾ। ਜੀ ਦੇਖੋ ਕੀ ਬਣਦਾ ਜੀ। ਅੱਗੇ ਗੱਲ ਕਰਦੇ ਆ, ਬਿਜਲੀ ਨੂੰ ਲੈ ਕੇ ਸਿਆਸੀ ਪਾਰਾ ਬੜਾ ਚੜਿਆ ਹੋਇਆ ਆ। ਕੋਈ ਥਾਂ ਦੇ ਉੱਤੇ ਇੱਕ ਤਾਂ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਆ ਉਹ ਘਰਾਓ ਕਰ ਰਹੇ ਆ। ਕੱਲ 5 ਘੰਟੇ ਨੈਸ਼ਨਲ ਹਾਈਵੇ ਬੰਦ ਰਿਹਾ ਜੀ, ਦਿੱਲੀ ਅੰਮ੍ਰਿਤਸਰ ਵਾਲਾ, ਜਲੰਧਰ ਦੇ ਨੇੜੇ। ਤੁਸੀਂ ਅੰਦਾਜ਼ਾ ਲਾ ਸਕਦੇ ਆ 40-42 ਡਿਗਰੀ ਤਾਪਮਾਨ ਦੇ ਵਿੱਚ ਜਦੋਂ ਕਿਸਾਨਾਂ ਨੇ ਆ ਕੇ ਉਹ ਹਾਈਵੇ ਦੇ ਉੱਤੇ ਬਹਿ ਗਏ ਤੇ ਇਹਦੇ ਵਿੱਚ ਫਸੇ ਜਿਹੜੇ ਲੋਕ ਸੀਗੇ ਉਹਨਾਂ ਦੇ ਕਿਹੋ ਜਿਹੇ ਹਾਲਾਤ ਬਣੇ ਹੋਣਗੇ। ਨੈਸ਼ਨਲ ਹਾਈਵੇ ਤੋਂ ਕੋਈ ਵਹੀਕਲ ਜਿਹੜਾ 5 ਘੰਟੇ ਤੱਕ ਲੰਘਣ ਨਹੀਂ ਦਿੱਤਾ ਕਿਸਾਨਾਂ ਨੇ। ਜਿਹੜੇ ਬਦਲਵੇਂ ਰਾਹ ਸੀ ਉਹਨਾਂ ਦੇ ਉੱਤੇ ਥਾਂ ਦੇ ਉੱਤੇ ਜਾਮ ਲੱਗੇ ਰਹੇ। ਅਕਾਲੀ ਦਲ ਬਾਦਲ ਜਿਹੜਾ ਸੀ ਉਹ ਪੱਖੀਆਂ ਲੈ ਕੇ ਨਿਕਲਿਆ। ਅਕਾਲੀ ਦਲ ਬਾਦਲ ਦੇ ਵਾਸਤੇ ਖਤਰੇ ਦੀ ਘੰਟੀ ਜਾਂ ਫਿਕਰਮੰਦੀ ਇਹ ਰਹੀ ਕਿ 117 ਵਿਧਾਨ ਸਭਾ ਹਲਕੇ ਨੇ, ਕੋਈ 50 ਹਲਕਿਆਂ ਦੇ ਵਿੱਚ ਇਹ ਜਿਹੜੇ ਜਲਸੇ ਮੁਜ਼ਾਹਰੇ ਸੀ ਉਹਨਾਂ ਦੇ ਹੋਏ, ਬਾਕੀਆਂ ਦੇ ਵਿੱਚ ਨਹੀਂ ਹੋਏ।
ਇਹ ਉਹਦੇ ਵਾਸਤੇ ਫਿਕਰਮੰਦੀ ਵਾਲੀ ਇਸ ਕਰਕੇ ਗੱਲ ਹੈ ਕਿ ਕੀ ਉਹਦੀ ਜਿਹੜੀ ਗਰਾਊਂਡ ਦੇ ਉੱਤੇ ਪਕੜ ਹੈ ਉਹ ਡੇ ਬਾਈ ਡੇ ਹੋਰ ਘਟਦੀ ਤੁਰੀ ਜਾ ਰਹੀ ਹੈ। ਹਾਲਾਂਕਿ ਇੱਕ ਥਾਂ ਦੇ ਉੱਤੇ ਹੋਇਆ ਇਹ ਕਿ ਅਕਾਲੀ ਦਲ ਵਾਲੇ ਗਏ ਉੱਥੇ ਜਿਹੜਾ ਜੀ ਜਿੰਦਾਬਾਦ ਮੁਰਦਾਬਾਦ ਕਰਨ, ਪਰ ਜਿਹੜੇ ਜੈਤੋ ਦੇ ਵਿੱਚ ਉੱਥੇ ਕਿਸਾਨਾਂ ਨੇ ਉਹਨਾਂ ਨੂੰ ਜਿਹੜਾ ਜੀ ਉਹ ਮੋੜ ਦਿੱਤਾ ਔਰ ਇਹ ਨਾਰੇ ਲਾਏ ਕਿ ਮਰੀਆਂ ਜ਼ਮੀਰਾਂ ਵਾਲਿਓ ਕੁਝ ਸ਼ਰਮ ਕਰੋ। ਇਹਦੇ ਨਾਰੇ ਜਿਹੜੇ ਸੀ ਉਹ ਕਿਸਾਨਾਂ ਨੇ ਲਾਏ, ਕਾਲੀਆਂ ਝੰਡੀਆਂ ਇਹ ਦਿਖਾਈਆਂ, ਇਹ ਕਿਹਾ ਕਿ ਇਹ ਸਾਡਾ ਮੁੱਦਾ ਅਸੀਂ ਆਪੇ ਨਿੱਠ ਲਾਂਗੇ, ਤੁਸੀਂ ਇਹਦੇ ਉੱਤੇ ਸਿਆਸੀ ਰੋਟੀਆਂ ਨਾ ਸੇਕੋ। ਇਹ ਕਿਹਾ ਕਿ ਤੁਸੀਂ ਇਹ ਸਮਝੌਤੇ ਕੀਤੇ ਜਿਹਦੇ ਕਰਕੇ ਅੱਜ ਜਿਹੋ ਜਿਹੇ ਹਾਲਾਤ ਆ ਉਹ ਪੰਜਾਬ ਦੇ ਬਣੇ। ਇਹ ਵੀ ਉਹਨਾਂ ਨੇ ਜਿਹੜਾ ਜੀ ਕਿਹਾ ਕਿ ਅਕਾਲੀਆਂ ਦੇ ਧਰਨਿਆਂ 'ਚ ਉਹ ਕਿਸਾਨ ਵੀ ਸ਼ਾਮਲ ਨੇ ਜਿਹੜੇ ਆਪਣੇ ਅੰਦੋਲਨਕਾਰੀ ਭਰਾਵਾਂ ਦੇ ਨਾਲ ਦਗਾ ਕਮਾ ਕੇ ਲੁਟੇਰਿਆਂ ਦਾ ਸਾਥ ਜਿਹੜਾ ਉਹ ਦੇ ਰਹੇ ਆ। ਇੱਥੇ ਮਾਹੌਲ ਜਿਹੜਾ ਸੀ ਉਹ ਤਣਾਅ ਵਾਲਾ ਬਣ ਗਿਆ। ਮਨਤਾਰ ਬਰਾੜ ਦਾ ਵਿਰੋਧ ਜਿਹੜਾ ਸੀਗਾ ਜੀ ਉਹ ਵੀ ਕੀਤਾ ਗਿਆ ਕਾਲੀਆਂ ਝੰਡੀਆਂ ਦੇ ਨਾਲ ਔਰ ਇਹ ਆਖਿਆ ਗਿਆ ਕਿ ਉਹਨੂੰ ਧਰਨੇ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਗੀ। ਉਧਰ ਅੱਜ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੀਸਵਾਂ ਵਾਲਾ ਮਹਿਲ 11 ਵਜੇ ਘੇਰੂਗੀ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅੱਜ ਪੰਜਾਬ ਦਾ ਹਰ ਵਸਨੀਕ ਦੁਖੀ ਆ ਬਿਜਲੀ ਦੇ ਕੱਟਾਂ ਤੋਂ, ਜਦੋਂ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਸੰਕਟ ਦੇ ਵਿੱਚ ਵੀ ਆਪਣੇ ਫਾਰਮ ਹਾਊਸ ਦੇ ਉੱਤੇ ਆਰਾਮ ਫਰਮਾ ਰਿਹਾ, ਨਾ 4.5 ਸਾਲ ਤੋਂ ਨਿਕਲਿਆ ਤੇ ਨਾ ਹੁਣ ਅਜੇ ਵੀ ਜਿਹੜਾ ਉਹ ਨਿਕਲਣ ਦੇ ਵਾਸਤੇ ਤਿਆਰ ਨੇ। ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਹੈ ਭਗਵੰਤ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਸੀਸਵਾਂ ਦੇ ਮਹਿਲ ਨੂੰ ਘੇਰਨ ਦੇ ਵਾਸਤੇ ਜਿਹੜਾ ਜਾਊਗੀ, ਜਿੱਥੇ ਕਿ ਇਸ ਵੇਲੇ ਪੁਲਿਸ ਦੇ ਬਹੁਤ ਵੱਡੇ ਪੁਖਤਾ ਪ੍ਰਬੰਧ ਕੀਤੇ ਗਏ ਜੀ। ਤੇ ਅੱਗੇ ਕੋਟਕਪੂਰਾ ਵਾਲੀ ਗੋਲੀकांड ਦੀ ਜੇ ਗੱਲ ਕਰੀਏ ਤਾਂ ਸਿੱਟ ਨੇ ਭਾਈ ਪੰਥਪ੍ਰੀਤ ਤੇ 12 ਹੋਰ ਤੋਂ ਪੁੱਛਗਿੱਛ ਕੀਤੀ। ਦੇਖੋ ਜੀ ਇਸ ਵੇਲੇ ਜਿਹੜੀਆਂ 3 ਸਿੱਟਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕੋ ਹੀ ਐਕਟਿਵ ਆ, ਇਹ 2 ਜਿਹੜੀਆਂ ਉਹ ਸਿੱਟ ਡਾਊਨ ਹੀ ਨੇ। ਜਿਹੜੀ ਤਾਂ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਲੀ ਉਹ ਚੁੱਪ ਚਾਂ ਆ ਹੁਣ ਉਸ ਮਾਮਲੇ ਦੇ ਉੱਤੇ ਉਹਦੇ ਵੱਲੋਂ ਕੋਈ ਅੱਗੇ ਫਰਦਰ ਨਹੀਂ ਜਿਹੜਾ ਆ ਰਿਹਾ ਸਵਾਏ ਜਿਹੜੇ ਉਹ ਡੇਰਾ ਪ੍ਰੇਮੀ ਫੜੇ ਸੀ ਉਸ ਮਾਮਲੇ ਦੇ ਉੱਤੇ। ਇੱਕ ਸਿੱਟ ਬਣਾਈ ਸੀ ਬਹਿਬਲ ਕਲਾਂ ਕਾਂਡ ਦੇ ਉੱਤੇ, ਉਹਨੇ ਕੁਝ ਵੀ ਅਜੇ ਤੱਕ ਨਾ ਕੋਈ ਮੀਟਿੰਗ ਲਾਈ ਆ ਨਾ ਕੋਈ ਫਰਦਰ ਇਨਵੈਸਟੀਗੇਸ਼ਨ ਵੱਲ ਨੂੰ ਸਟੈਪ ਪੁੱਟਿਆ। ਇੱਕੋ ਇਹ ਸਿੱਟ ਹੈ ਜਿਹੜੀ ਕੋਟਕਪੂਰਾ ਗੋਲੀ ਕਾਂਡ ਦੇ ਨਾਲ ਸੰਬੰਧਿਤ ਇਸ ਵੇਲੇ ਐਕਟਿਵ ਦਿਸਦੀ ਹੈ। ਇਸ ਮਾਮਲੇ ਦੇ ਵਿੱਚ ਸਿੱਟ ਨੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਤੋਂ ਪੁੱਛ ਪੜਤਾਲ ਕੀਤੀ। ਇਸ ਤੋਂ ਬਾਅਦ ਪੰਥਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਘਟਨਾ ਦੇ ਬਾਰੇ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ। ਉਹਨਾਂ ਨੇ ਵੀ ਆਸ ਪ੍ਰਗਟ ਕੀਤੀ ਕਿ ਬੇਅਦਬੀ ਤੇ ਕੋਟਕਪੂਰਾ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜਾਂਚ ਟੀਮ ਨੇ ਘਟਨਾ ਵਾਲੇ ਦਿਨ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਰਛਪਾਲ ਸਿੰਘ, ਇੰਦਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਵੀ ਪੁੱਛ ਪੜਤਾਲ ਕੀਤੀ। ਘਟਨਾ ਦੇ ਮੁੱਖ ਗਵਾਹ ਅਜੀਤ ਸਿੰਘ ਨੂੰ ਵੀ ਤਲਬ ਕੀਤਾ ਸੀਗਾ। ਸਿੱਟ ਸਾਹਮਣੇ 1 ਦਰਜਨ ਕਰੀਬ ਵਿਅਕਤੀ ਪੇਸ਼ ਹੋਏ। 13 ਤੇ 14 ਅਕਤੂਬਰ 2015 ਨੂੰ ਇਹਨਾਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਉਹਨਾਂ ਨੇ ਦਿੱਤੀ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਵੀ ਪੁੱਛ ਪੜਤਾਲ ਕਰਨੀ ਸੀ ਪਰ ਉਹ ਹਾਜ਼ਰ ਨਹੀਂ ਹੋਇਆ। ਔਰ ਹੁਣ ਸਿੱਟ ਜਿਹੜੀ ਆ ਉਹ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਵੀ ਜਿਹੜੀ ਉਹ ਪੁੱਛਗਿੱਛ ਕਰੂਗੀ ਔਰ ਇਸ ਦੇ ਵਾਸਤੇ ਉਹਨੂੰ ਤਰੀਕ ਜਿਹੜੀ ਉਹ ਦਿੱਤੀ ਜਾ ਰਹੀ ਆ। ਇਹ ਵੀ ਕਿਹਾ ਜਾ ਰਿਹਾ ਕਿ ਜਾਂਚ ਟੀਮ ਜਿਹੜੀ ਆ ਉਹ ਉਹਦੇ ਗੁਰਦੁਆਰੇ ਪਰਮੇਸ਼ਵਰ ਦਰਬਾਰ ਜਾ ਸਕਦੀ ਆ। ਕੋਟਕਪੂਰਾ ਗੋਲੀकांड ਦੇ ਵਿੱਚ 100 ਤੋਂ ਵੱਧ ਲੋਕਾਂ ਤੋਂ ਹੁਣ ਤੱਕ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਨੇ। ਇਸ ਮਾਮਲੇ ਦੇ ਵਿੱਚ ਜਿਹੜੇ 2 ਜ਼ਖਮੀ ਹੋਏ ਸੀਗੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਨੂੰ ਪੁਲਿਸ ਨੇ ਕੁੱਟਮਾਰ ਜਿਹੜੀ ਉਹ ਕੀਤੀ ਸੀਗੀ ਔਰ ਇੱਕ ਦੇ ਰੀੜ੍ਹ ਦੀ ਹੱਡੀ ਦੇ ਉੱਤੇ ਸੱਟ ਵੀ ਲੱਗੀ ਸੀ। ਜਦੋਂ IPS ਮਿਸਟਰ ਸਹੋਤਾ ਦੀ ਅਗਵਾਈ ਦੇ ਵਿੱਚ ਬਣੀ ਜਿਹੜੀ ਸਿੱਟ ਸੀ ਉਹਨੇ ਉਦੋਂ ਇਹ ਗੱਲ ਕਹੀ ਸੀ ਕਿ ਉਹਨੇ ਬੇਅਦਬੀ ਕਾਂਡ ਦਾ ਪਤਾ ਜਿਹੜਾ ਉਹ ਲਾ ਲਿਆ। ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਸੀ ਮੈਂ ਚੱਲਿਆ ਹੁਣ ਗੁਰਦੁਆਰੇ ਮੱਥਾ ਟੇਕਣ ਕਿਉਂਕਿ ਸਾਰਾ ਕੁਝ ਠੀਕ ਹੋ ਗਿਆ, ਬਾਅਦ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਜਿਹੜਾ ਭਾਰੀ ਦਬਾਅ ਦੇ ਹੇਠ ਛੱਡਣਾ ਪੈ ਗਿਆ ਸੀ ਪੁਲਿਸ ਨੂੰ। ਉਹਨਾਂ ਤੋਂ ਵੀ ਇਸ ਸਿੱਟ ਨੇ ਪੁੱਛਗਿੱਛ ਜਿਹੜੀ ਉਹ ਕੀਤੀ ਹੈ ਜੀ। ਤੇ ਅੱਗੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਫਿਰ ਉਸਨੇ ਮੇਰੇ ਖਿਆਲ 'ਚ ਰੰਗ 'ਚ ਆ ਗਏ ਆ, ਇੱਕ ਹੋਰ ਗੱਪ ਛੱਡੀ। ਦੇਖੋ ਜੀ ਇੱਕ ਤਾਂ ਉਹਨਾਂ ਨੇ ਜਿਹੜੀ ਇਹ ਗੱਲ ਕਹਿਤੀ ਕਿ 2 ਥਾਵਾਂ ਤੋਂ ਉਹ ਚੋਣ ਲੜਨਗੇ। ਇੱਕ ਤਾਂ ਜਿਹੜਾ ਫਾਜ਼ਿਲਕਾ ਤੋਂ ਚੋਣ ਉਹਨਾਂ ਨੇ ਲੜਨ ਦੀ ਗੱਲ ਜਿਹੜੀ ਆ ਉਹ ਕੀਤੀ ਹੋਈ ਆ ਔਰ ਇਹ ਕਿਹਾ ਕਿ
ਜਲਾਲਾਬਾਦ ਦੇ ਵਿੱਚ ਤਾਂ ਕਹਿੰਦੇ ਮੈਂ ਕਾਗਜ਼ ਭਰਨ ਆਉਣਾ, ਉਸ ਤੋਂ ਬਾਅਦ ਚੋਣ ਦੀ ਕਮਾਨ ਜਿਹੜੀ ਆ ਉੱਥੋਂ ਦੇ ਵਰਕਰ ਸੰਭਾਲਣਗੇ ਤੇ ਉਹ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਲੋਕਾਂ ਨੂੰ ਪੱਖੀਆਂ ਵੰਡ ਰਹੇ ਸੀਗੇ ਕੱਲ, ਉਹਨਾਂ ਨੇ ਲੰਬੀ ਹਲਕੇ ਦੇ ਵਿੱਚ ਵੀ ਜਿਹੜਾ ਜਾ ਕੇ ਪੱਖੀਆਂ ਵੰਡੀਆਂ ਤੇ ਇਹ ਐਲਾਨ ਕੀਤਾ ਕਿ ਲੰਬੀ ਤੋਂ ਵੀ ਉਹ ਚੋਣ ਜਿਹੜੀ ਹੈ ਉਹ ਲੜਨਗੇ, ਭਾਵ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਅਗਲੀ ਚੋਣ ਨਹੀਂ ਲੜਨਗੇ। ਲੰਬੀ ਹਲਕਾ ਜਿਹੜਾ ਉਹ ਬਾਦਲ ਪਰਿਵਾਰ ਉਹਨੂੰ ਆਪਣਾ ਜੱਦੀ ਹਲਕਾ ਜਿਹੜਾ ਉਹ ਸਮਝਦਾ। ਇਹ ਵੀ ਚਰਚਾਵਾਂ ਚੱਲ ਰਹੀਆਂ ਸਨ ਕਿ ਸ਼ਾਇਦ ਹਰਸਿਮਰਤ ਕੌਰ ਬਾਦਲ ਨੂੰ ਉੱਥੋਂ ਚੋਣ ਲੜਾਈ ਜਾਵੇ ਲੰਬੀ ਤੋਂ, ਪਰ ਹਾਲ ਦੀ ਘੜੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਨਹੀਂ, ਲੰਬੀ ਤੋਂ ਵੀ ਉਹੀ ਚੋਣ ਲੜਨਗੇ, ਭਾਵ ਕਿ 2 ਜਗ੍ਹਾ ਤੋਂ ਚੋਣ ਉਹ ਲੜਨਗੇ। ਕਿਤੇ ਕਿਤੇ ਰੰਗ ਚ ਆਉਂਦੇ ਨੇ ਪ੍ਰਧਾਨ ਹੋਰੀ, ਸੋ ਕੱਲ ਵੀ ਰੰਗ ਦੇ ਵਿੱਚ ਸੀਗੇ। ਜਿਹੜਾ ਬੋਲਦਿਆਂ ਹੋਇਆ ਇਹ ਗੱਲ ਜਿਹੜੀ ਕਹਿਤੀ ਕਿ ਨਹਿਰਾਂ ਦੇ ਵਿੱਚ ਕਾਂਗਰਸ ਦੇ ਰਾਜ ਚ ਨਹਿਰਾਂ ਦੇ ਵਿੱਚ ਸਿਰਫ 6 ਮਹੀਨੇ ਪਾਣੀ ਆ ਰਿਹਾ। ਉਹ ਕਹਿੰਦੇ ਜੀ ਅਕਾਲੀ ਦਲ ਦੀ ਸਰਕਾਰ ਆਉਣ ਦਿਓ, ਕਿਸਾਨਾਂ ਲਈ ਸਾਲ ਦੇ ਵਿੱਚ 24 ਮਹੀਨੇ ਨਹਿਰਾਂ 'ਚ ਪਾਣੀ ਛੱਡਿਆ ਜਾਊਗਾ, ਔਰ 12 ਮਹੀਨਿਆਂ ਨੂੰ 24 ਜਿਹੜੀ ਦੱਸਣ ਦੀ ਗੱਲ ਸੁਣ ਕੇ ਜਿਹੜੇ ਵਰਕਰ ਸੀਗੇ ਜੀ ਉਹਨਾਂ ਦੀ ਗਰਮੀ ਥੋੜੀ ਜਿਹੜੀ ਉਹ ਲੈ ਗਈ ਤੇ ਹਾਸਾ ਜਿਹੜਾ ਜ਼ਰੂਰ ਚੱਲ ਪਿਆ। ਔਰ ਹਾਲਾਂਕਿ ਜਿਹੜਾ ਬਾਅਦ ਦੇ ਵਿੱਚ ਉਹਨਾਂ ਨੇ ਇਹਨੂੰ ਆਪਣੇ ਬਿਆਨ ਨੂੰ ਕੋਈ ਸੁਧਾਰਿਆ ਨਹੀਂ ਔਰ ਇਹ ਕਹਿ ਕੇ ਚਲੇ ਗਏ। ਅਕਸਰ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਜਿਹੜੇ ਆ ਜੀ ਉਹ ਚਰਚਾ ਦਾ ਵਿਸ਼ਾ ਬਣਦੇ ਆ, ਉਹ ਚਾਹੇ ਪਾਣੀ ਵਾਲੀਆਂ ਬੱਸਾਂ ਹੋਣ ਚਲਾਉਣ ਵਾਲੀ ਗੱਲ ਹੋਵੇ, ਬੰਬਾਂ ਵਾਲੀਆਂ ਸੜਕਾਂ ਹੋਣ, ਜਾਂ ਇੱਕ ਵਾਰੀ ਉਹ ਇਹ ਵੀ ਕਹਿ ਗਏ ਸੀ ਕਿ ਸੜਕਾਂ ਇਦਾਂ ਦੀਆਂ ਮੈਂ ਬਣਾ ਦੇਣੀਆਂ ਕਿ ਪੈਗ ਰੱਖ ਕੇ ਜਿੱਥੇ ਮਰਜ਼ੀ ਚਲੇ ਜਾਓ ਪੈਗ ਨਹੀਂ ਡੁੱਲੂਗਾ। ਫਿਰ ਜਿਹੜਾ ਉਹ ਇਹ ਵੀ ਕਹਿੰਦੇ ਸੀਗੇ ਕਿ ਜਦੋਂ ਸਾਡਾ ਇਹ ਸਰਕਾਰ ਸੀ ਦੇਖ ਲਓ ਕੁੰਡੀਆਂ ਆਰਾਮ ਨਾਲ ਲਾਉਂਦੇ ਸੀ, ਕੋਈ ਨਹੀਂ ਸੀ ਪੁੱਛਦਾ ਸਾਨੂੰ, ਨਾ ਬਿੱਲ ਆਉਂਦਾ ਸੀ। ਸਾਡੀ ਸਰਕਾਰ ਫਿਰ ਵਾਪਸ ਆਉਣ ਦਿਓ, ਆਰਾਮ ਦੇ ਨਾਲ ਫਿਰ ਕੁੰਡੀਆਂ ਲਾਇਓ। ਮਤਲਬ ਕਿ ਇਦਾਂ ਦੀਆਂ ਗੱਲਾਂ ਉਹ ਕਰ ਜਾਂਦੇ ਆ। ਆਹ ਪਹਿਲੀ ਵਾਰੀ ਹੋਇਆ ਜੀ ਕਿ ਸਾਲ ਦੇ ਵਿੱਚ 24 ਮਹੀਨੇ ਸੁਖਬੀਰ ਸਿੰਘ ਬਾਦਲ ਹੋਰੀ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਉਹ ਛੱਡਣਗੇ। ਤੋ ਇਹ ਉਹ ਜਾਣ ਕੇ ਕਰਦੇ ਆ ਜਾਂ ਕੋਈ ਹੋਰ ਜਿਹੜੇ ਉਹ ਕਾਰਨ ਨੇ, ਚਰਚਾ ਦਾ ਵਿਸ਼ਾ ਤਾਂ ਜਿਹੜੇ ਉਹ ਬਣਦੇ ਹੀ ਰਹਿੰਦੇ ਨੇ। ਦੇਖੋ ਕਾਰਨਾਂ ਦਾ ਤਾਂ ਸਾਰਿਆਂ ਨੂੰ ਪਤਾ ਦਾ ਹੀ ਹੁੰਦਾ ਜੇਬਾਂ 'ਚ ਕੀ ਪਾਇਆ ਆ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਆ ਜਿਹੜਾ ਇਹਨਾਂ ਨੇ ਅਖੀਰਲਾ ਵਿਸ਼ਵ ਕਬੱਡੀ ਕੱਪ ਕਰਵਾਇਆ ਸੀਗਾ, ਉਸ ਦੇ ਹੋਟਲਾਂ ਦੇ ਬਕਾਏ ਅਜੇ ਵੀ ਖੜੇ। ਦੇਖੋ ਇਹ 6ਵਾਂ ਵਿਸ਼ਵ ਕਬੱਡੀ ਕੱਪ ਸੀਗਾ ਜੀ, ਇਹਦੀ ਜਿਹੜੀ ਪ੍ਰਾਹੁਣਚਾਰੀ ਆ ਉਹ ਹੋਟਲ ਮਾਲਕਾਂ ਦੇ ਉੱਤੇ ਅਜੇ ਵੀ ਭਾਰੀ ਪੈ ਰਹੀ ਆ। ਪੌਣੇ 5 ਸਾਲ ਬੀਤ ਜਾਣ ਤੋਂ ਬਾਅਦ ਇਸ ਕਬੱਡੀ ਕੱਪ ਦੇ ਖਰਚੇ ਨਹੀਂ ਤਾਰੇ ਗਏ। ਪੰਜਾਬ ਸਰਕਾਰ ਨੇ ਬਕਾਏ ਦੇਣ ਤੋਂ ਹੱਥ ਖੜੇ ਕਰਤੇ ਆ, ਨਿੱਕਰਾਂ ਤੇ ਸ਼ਰਟਾਂ ਦੇ ਪੈਸੇ ਵੀ ਸਰਕਾਰ ਨੇ ਨਹੀਂ ਦਿੱਤੇ। ਇਹ ਜਿਹੜੇ ਹਾਲਾਤ ਨੇ, ਵਿਸ਼ਵ ਕਬੱਡੀ ਕੱਪ ਦੇ ਉੱਤੇ ਸ਼ਰਟਾਂ, ਬੂਟ, ਟਰੈਕ ਸੂਟ ਤੇ ਨਿੱਕਰਾਂ ਦੀ ਸਪਲਾਈ ਦੇਣ ਵਾਲੀਆਂ 3 ਫਰਮਾਂ ਦੇ ਸਰਕਾਰ ਦੇ ਵੱਲ 1,87,000 ਰੁਪਇਆ ਬਕਾਇਆ ਖੜਾ। ਬਠਿੰਡਾ ਦੀ ਵੀਕੇ ਸਪੋਰਟ ਨੇ ਇਸ ਕੱਪ ਦੇ ਮੌਕੇ 28 ਨਿੱਕਰਾਂ, 18 ਬੂਟ, 14 ਕਿੱਟਾਂ ਦੀ ਸਪਲਾਈ ਦਿੱਤੀ ਸੀ ਜਿਹਦੇ 40,500 ਬਕਾਏ ਖੜੇ ਆ। ਜਲੰਧਰ ਦੀ MCC ਸਪੋਰਟਸ ਏਜੰਸੀ ਨੇ 36 ਸ਼ਰਟਾਂ, KK ਨੈਟਸ ਤੇ 18 ਟਰੈਕ ਸੂਟ ਤੋਂ ਇਲਾਵਾ ਲੁਧਿਆਣਾ ਦੀਆਂ ਫਰਮਾਂ ਨੇ ਵੀ ਸਪਲਾਈ ਦਿੱਤੀ ਸੀ, ਬਕਾਏ ਇਹਨਾਂ ਦੇ ਵੀ ਖੜੇ ਆ। ਪੰਜਾਬ ਦੀਆਂ ਸਾਲ 17 ਦੀਆਂ ਚੋਣਾਂ ਤੋਂ ਐਨ ਪਹਿਲਾਂ ਵਿਸ਼ਵ ਕਬੱਡੀ ਕੱਪ ਕਰਵਾ ਕੇ ਉਦੋਂ ਦੀ ਸਰਕਾਰ ਨੇ ਬੱਲੇ ਬੱਲੇ ਤਾਂ ਕਰਵਾਈ ਸੀ ਤੇ ਇਹਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਨ੍ਹਾਂ ਪ੍ਰਾਈਵੇਟ ਫਰਮਾਂ ਤੇ ਹੋਟਲ ਮਾਲਕਾਂ ਨੇ ਖਰਚੇ ਕੀਤੇ ਉਹਨਾਂ ਨੂੰ ਅਦਾਇਗੀ ਅਜੇ ਤੱਕ ਨਹੀਂ ਹੋ ਰਹੀ। ਅਕਾਲੀ ਭਾਜਪਾ ਗੱਠਜੋੜ ਦੇ ਵੱਲੋਂ ਆਖਰੀ ਸਾਲ ਦੇ ਵਿੱਚ 4 ਨਵੰਬਰ ਤੋਂ 17 ਨਵੰਬਰ 16 ਤੱਕ 6ਵਾਂ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ ਸੀ। ਇਹਦਾ ਉਦਘਾਟਨ 3 ਨਵੰਬਰ ਨੂੰ ਰੋਪੜ 'ਚ ਹੋਇਆ ਸੀ। ਅਖੀਰਲਾ ਮੈਚ ਜਿਹੜਾ ਫਾਈਨਲ ਸੀ ਜਲਾਲਾਬਾਦ ਦੇ ਵਿੱਚ ਹੋਇਆ ਸੀਗਾ। ਔਰ ਇਸ ਵਿਸ਼ਵ ਕਬੱਡੀ ਕੱਪ ਦੇ ਵਿੱਚ ਭਾਰਤ ਚੈਂਪੀਅਨ ਰਿਹਾ ਸੀਗਾ। ਕੁੱਲ 12 ਮੁਲਕਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਜਿਹੜੀ ਉਹ ਕੀਤੀ ਸੀਗੀ। ਔਰ ਪੰਜਾਬ ਦੇ ਵਿੱਚ 13 ਥਾਵਾਂ ਦੇ ਉੱਤੇ ਇਸ ਕਬੱਡੀ ਕੱਪ ਦੇ ਮੈਚ ਹੋਏ ਸੀਗੇ। ਸੈਮੀਫਾਈਨਲ ਮੈਚ ਪਿੰਡ ਬਾਦਲ ਤੇ ਬਠਿੰਡਾ ਦੇ ਪਿੰਡ ਮਹਿਰਾਜ ਦੇ ਵਿੱਚ ਹੋਇਆ ਸੀਗਾ। ਅਕਾਲੀ ਭਾਜਪਾ ਸਰਕਾਰ ਉਦੋਂ ਸੀਗੀ, ਉਹਨੇ ਵਿਸ਼ਵ ਕਬੱਡੀ ਕੱਪ ਤੇ ਕੁੱਲ 3 ਕਰੋੜ 60 ਲੱਖ ਰੁਪਏ ਖਰਚੇ ਸੀ। ਇਹਦੇ ਵਿੱਚੋਂ ਪੰਜਾਬ ਸਰਕਾਰ ਅਜੇ ਤੱਕ 80 ਲੱਖ ਤੇ 9,000 ਰੁਪਏ ਦੇ ਬਕਾਏ ਨਹੀਂ ਦੇ ਸਕੀ। ਉਹ ਕੱਪ ਕਰਾ ਕੇ ਗਾਂ ਗਏ, ਪਤਾ ਸੀ ਉਹਨਾਂ ਨੂੰ ਸਰਕਾਰ ਨਹੀਂ ਆਉਣੀ ਕਿ ਜਿਹੜੀ ਅਗਲੀ ਸਰਕਾਰ ਆਊਗੀ ਆਪੇ ਬਕਾਏ ਦਿੰਦੀ ਰਹੂਗੀ। ਇਹਦੇ ਵਿੱਚ ਆਮ ਲੋਕ ਜਿਹੜੇ ਸੀਗੇ, ਇਹ ਹੋਟਲ ਇੰਡਸਟਰੀ ਵਾਲੇ ਜਾਂ ਇਹ ਟੀ-ਸ਼ਰਟਾਂ ਤੇ ਸ਼ੂਜ਼ ਬਣਾਉਣ ਵਾਲੇ, ਉਹ ਵਿਚਾਰੇ ਰਗੜੇ ਗਏ। 8 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਪ੍ਰਾਈਵੇਟ ਫਰਮਾਂ ਤੇ ਹੋਟਲ ਮਾਲਕਾਂ ਨੂੰ ਲਾਰੇ ਲਾ ਕੇ ਸਮਾਂ ਲਗਾਇਆ ਜਾ ਰਿਹਾ। ਕਬੱਡੀ ਕੱਪ ਦੇ ਵਿੱਚ ਸ਼ਾਮਲ ਖਿਡਾਰੀ ਤੇ ਜਿਹੜੇ ਮਹਿਮਾਨ ਸੀ ਉਹਨਾਂ ਨੂੰ ਬਠਿੰਡਾ ਸ਼ਹਿਰ ਦੇ ਹੋਟਲਾਂ ਦੇ ਵਿੱਚ ਠਹਿਰਾਇਆ ਗਿਆ ਸੀਗਾ। ਬਠਿੰਡੇ ਦੇ ਮੁੱਖ ਹੋਟਲਾਂ ਦੇ ਕੋਈ 30 ਲੱਖ ਦੇ ਕਰੀਬ ਬਕਾਏ ਸਰਕਾਰ ਦੇ ਵੱਲ ਖੜੇ ਆ। ਸਟੈਲਾ ਹੋਟਲ ਦਾ ਮਾਲਕ ਜਿਹੜਾ ਵਿਪਨ ਗਰਗ ਹੈ, ਉਹ ਇਹ ਕਹਿੰਦਾ ਕਿ ਉਹਦੇ 6 ਲੱਖ ਰੁਪਇਆ ਸਰਕਾਰ ਦੇ ਵੱਲ ਫਸਿਆ,
ਦਫ਼ਤਰਾਂ ਦੇ ਗੇੜੇ ਮਾਰ-ਮਾਰ ਕੇ ਥੱਕ ਗਿਆ। ਇੱਕ ਹੋਟਲ ਦਾ ਮਾਲਕ ਕਹਿੰਦਾ ਕਿ ਪਹਿਲੇ ਕਬੱਡੀ ਕੱਪ ਦੇ ਵਿੱਚ ਵੀ ਬਕਾਏ ਰੁਕ ਜਾਂਦੇ ਸੀ, ਪਰ ਜਦੋਂ ਅਗਲਾ ਕਬੱਡੀ ਕੱਪ ਆਉਂਦਾ ਸੀਗਾ ਤਾਂ ਉਹ ਰੌਲਾ ਪਾ ਕੇ ਪੁਰਾਣੇ ਬਕਾਏ ਸਰਕਾਰ ਤੋਂ ਕਲੀਅਰ ਕਰਾ ਲੈਂਦੇ ਸੀ। ਹੁਣ ਕਹਿੰਦੇ ਉਹ ਉਦੋਂ ਬਾਅਦ ਹੋਇਆ ਨਹੀਂ, ਇਸ ਕਰਕੇ ਉਹਨਾਂ ਦੇ ਬਕਾਏ ਜਿਹੜੇ ਦੀ ਕਲੀਅਰ ਨਹੀਂ ਹੋ ਰਹੇ। ਬਠਿੰਡੇ ਜ਼ਿਲ੍ਹੇ ਦੇ ਸਭ ਤੋਂ ਜ਼ਿਆਦਾ 44,63,000 ਰੁਪਏ ਬਕਾਇਆ ਨੇ, ਜਦੋਂ ਕਿ ਜਲੰਧਰ ਦੇ 10,32,000 ਰੁਪਏ ਦੀਆਂ ਦੇਣਦਾਰੀਆਂ ਖੜੀਆਂ ਨੇ। ਤਰਨਤਾਰਨ ਜ਼ਿਲ੍ਹੇ ਦੀਆਂ 6,34,000, ਪਟਿਆਲੇ ਦੀਆਂ 3,69,000, ਫਾਜ਼ਿਲਕਾ ਦੀਆਂ 7,75,000, ਮੁਕਤਸਰ ਸਾਹਿਬ ਦੀਆਂ 4,07,000, ਸੰਗਰੂਰ ਦੀਆਂ 94,670, ਮੋਗਾ ਜ਼ਿਲ੍ਹੇ ਦੀਆਂ 45,000 ਜਿਹੜੀਆਂ ਉਹ ਦੇਣਦਾਰੀਆਂ ਅਜੇ ਖੜੀਆਂ ਨੇ। ਮਤਲਬ ਕਿ ਜਿੰਨੀ ਨੇੜਤਾ ਉਹਨਾਂ ਜ਼ਿਆਦਾ ਰਗੜਾ। ਬਠਿੰਡੇ ਦੀ ਗੱਲ, ਬਠਿੰਡਾ ਸਭ ਤੋਂ ਜ਼ਿਆਦਾ ਜਿਹੜਾ ਉਹ ਰਗੜਿਆ। ਮਤਲਬ ਕਿ ਕੀ ਇੰਨੇ ਪੈਸੇ ਜਿਹੜੇ ਇਹਨਾਂ ਦੀ ਏਡੇ ਏਡੇ ਬਿਜ਼ਨਸ ਨੇ ਉਹ ਨਹੀਂ ਦੇ ਸਕਦੇ, ਉਹ ਨਹੀਂ ਜਿਹੜਾ ਜੀ ਉਹ ਦਿੱਤੇ ਜਾਂਦੇ ਲੋਕਾਂ ਤੋਂ ਫੜ ਤੜ ਕੇ। ਔਰ ਜਿਹੜੀ ਇਹਨੂੰ ਸਪਾਂਸਰ ਕਰਦੀ ਸੀਗੀ ਕੰਪਨੀ ਪਰਲ ਗਰੁੱਪ, ਉਹਦਾ ਮਾਲਕ ਚਿੱਟ ਫੰਡ ਕੰਪਨੀਆਂ ਦੇ ਧੋਖਾਦੇਹੀ ਦੇ ਮਾਮਲੇ 'ਚ ਅਜੇ ਵੀ ਜਿਹੜਾ ਜੀ ਉਹ ਅੰਦਰ ਬੈਠਾ, ਤੇ ਉਹ ਇਹਨਾਂ ਦੀ ਮੁੱਖ ਸਪਾਂਸਰ ਕੰਪਨੀ ਹੁੰਦੀ ਸੀ, ਜਿਹਨੇ ਸੰਗਰੂਰ ਡਿਸਟ੍ਰਿਕਟ ਜਾਂ ਇਹਦੇ ਨੇੜੇ ਤੇੜੇ ਦੇ ਜ਼ਿਲ੍ਹਿਆਂ ਦੇ ਵਿੱਚ ਕੋਈ ਘਰ ਨਹੀਂ ਛੱਡਿਆ ਜਿਹਨੂੰ ਠੱਗੀ ਨਹੀਂ ਲਾਈ। ਬਿਲਕੁਲ ਜੀ, ਬਕਾਇਆ ਕਿੰਨੇ ਦੇਣਾ ਹੈ ਉਹ ਤਾਂ ਖੁਦ ਹੀ ਨਾ ਕੁਰਸੀਆਂ ਰਹੀਆਂ ਉਹਨਾਂ ਦੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।